असां गल करांगे कि सियालकोट विच श्रीलंका मूल दे एक मैनेजर दी पीढ़ वालों लिंचिंग करके जिउंदे साड़न संबंधी जिहड़े साडे TV 84 दे पाकिस्तानी व्यूअर्स ने बहुत दुख दा इजहार किया। इस बारे साडे कोल कमेंट्स ने, उस बारे आपां गलबात करन जा रहे हैं। सो असीं चाहांगे कि तुसां इसी तरह बने रहना। देखण सुन लई लिखण लई तुहाडा बहुत बहुत शुक्रिया जी। डॉक्टर साहब की कहना चाहोगे? देखो असी अपने व्यूअर्स के व्यूज़ ਨੂੰ ਤਰਜੀਹ भी ਦਿੰਦੇ हैं और हमेशा रैकगनाइज भी करते हैं। अच्छा, कई बार वक्त की कमी करके जे हर प्रोग्राम 'ਚ ਅਸੀਂ शामिल ना कर ਸਕੀਏ, पर ਜਿਹੜੇ ਸਾਡੇ ਸੈਗਮੈਂਟ ਹੁੰਦੇ ਨੇ ਉਹਨਾਂ 'ਚ ਤੁਸੀਂ ਉਹਨਾਂ ਵੱਲੋਂ ਉਠਾਏ ਸਵਾਲਾਂ ਦੇ ਉੱਤੇ ਜਿਹੜੀ ਉਹ ਰਿਫਲੈਕਸ਼ਨ ਵੀ ਦੇਖ ਸਕਦੇ ਹੋ। ਬਿਲਕੁਲ। ਔਰ ਜਿਵੇਂ ਇਸ ਘਟਨਾ ਦੇ ਉੱਤੇ ਜਿਹੜਾ ਅਸੀਂ ਸੈਗਮੈਂਟ ਕੀਤਾ ਹੈ ਕਿ ਕਿਵੇਂ ਲਿੰਚਿੰਗ ਔਰ ਫਾਈਨਲੀ ਜਿਹੜੀ ਹੈ ਉਹ ਜ਼ਿੰਦਾ ਸਾੜਨਾ, ਬਿਲਕੁਲ ਉਸ 'ਚ ਜੇ ਉਹਦੇ ਥੱਲੇ 80 ਕਾਮੈਂਟ ਨੇ ਜਾਂ ਸਾਨੂੰ ਜਿਹੜੀਆਂ ਲਿਖਤਾਂ ਆਈਆਂ ਨੇ ਆਲਮੋਸਟ 100% ਨਹੀਂ ਕੰਡੈਮ ਕੀਤਾ। ਪਾਕਿਸਤਾਨੀ ਹੋਣ ਦੇ ਨਾਤੇ ਬਹੁਤ ਸਾਰਿਆਂ ਨੇ ਆਪਣੀ ਸ਼ਰਮਿੰਦਗੀ ਦਾ ਇਜ਼ਹਾਰ ਕੀਤਾ ਔਰ ਮੈਨੂੰ ਇਹ ਗੱਲ ਚੰਗੀ ਲੱਗੀ ਕਿਉਂਕਿ ਬਹੁਤ ਵਾਰ ਦੇਖੋ ਜਿੱਥੋਂ ਤੱਕ ਤਾਂ ਸਟੇਟ ਦਾ ਤਾਲੁਕ ਹੈ ਆਲਰੇਡੀ ਪਾਕਿਸਤਾਨ ਦੀ ਹਕੂਮਤ ਉਹ ਤਾਂ ਉਹਨਾਂ ਨੇ ਤਾਂ ਖਿਲਾਫ ਲਾਈਨ ਲਈ ਔਰ ਦੂਸਰਿਆਂ ਨੇ ਵੀ ਲਈ, ਪਰ ਆਮ ਲੋਕ ਕਿਵੇਂ ਸਮਝਦੇ ਨੇ ਕਿਉਂਕਿ ਇਹਦਾ ਜੇ ਤੁਸੀਂ ਮੁਕਾਬਲਾ ਕਰੋਗੇ ਕਿ ਇੰਡੀਆ 'ਚ ਜਿਸ ਲੈਵਲ ਤੇ ਲਿੰਚਿੰਗਸ ਹੁੰਦੀਆਂ ਨੇ ਹੋ ਰਹੀਆਂ ਨੇ ਉਹਨਾਂ 'ਚ ਵੀ ਕੁਝ ਲੋਕ ਜ਼ਿੰਦਾ ਜ਼ਮੀਰ ਜਿਹੜੇ ਆਵਾਜ਼ ਚੁੱਕਦੇ ਨੇ ਪਰ ਵਾਸਟ ਮੈਜੋਰਿਟੀ ਚੁੱਪ ਰਹਿੰਦੀ ਹੈ। ਪਾਕਿਸਤਾਨ ਦੇ ਮਾਮਲੇ 'ਚ ਇਹ ਠੀਕ ਹੈ ਕਿ ਇੱਕ ਧਿਰ ਉੱਥੇ ਐਸੀ ਬਣ ਗਈ ਜਿਹਨੂੰ ਖੜਾ ਕਰਨ ਦੇ ਵਿੱਚ ਬਹੁਤ ਸਾਰੇ ਜ਼ਿੰਮੇਵਾਰ ਨੇ ਜਿਹੜੇ ਮਜ਼ਹਬ ਦੇ ਨਾਂ ਨੂੰ ਇਸਤੇਮਾਲ ਕਰਦੇ ਨੇ, ਪਰ ਕਾਮਨ ਜਿਹੜਾ ਰੱਬ ਦਾ ਖੌਫ ਰੱਖਣ ਵਾਲਾ ਇਸਲਾਮ ਦੇ ਵਿੱਚ ਸੱਚੀ ਮੁੱਚੀ ਦਾ ਜਿਹੜਾ ਮੁਸਲਮਾਨ ਹੈ ਉਹ ਕਦੇ ਵੀ ਕਿਸੇ ਬੇਗੁਨਾਹ ਨੂੰ ਮਾਰੇ ਜਾਣ ਨੂੰ ਔਰ ਇਸ ਬਰੂਟਲ ਤਰੀਕੇ ਦੇ ਨਾਲ ਉਹਨੂੰ ਕਦੇ ਐਂਡੋਰਸ ਨਹੀਂ ਕਰ ਸਕਦਾ। ਔਰ ਮੈਂ ਕੁਝ ਜਿਹੜੀ ਐਜ਼ ਏ ਰੈਕਗਨੀਸ਼ਨ ਹੀ ਲੈਣਾ ਚਾਹੁੰਦਾ ਕਿ ਵੀ ਜਿਵੇਂ ਸਾਨੂੰ ਦਿਬਰ ਜਾਨੀ ਖਾਨ ਜੀ ਨੇ ਕਿਹਾ ਐਜ਼ ਏ ਪਾਕਿਸਤਾਨੀ I am very ashamed to see the tragic incident of oppression and barbarism in Sialkot. I strongly condemn this incident. I hope the government of Pakistan will definitely punish the culprits. So ਲਫ਼ਜ਼ਾਂ ਤੋਂ ਇਜ਼ਹਾਰ ਹੈ ਕਿ ਉਹਨਾਂ ਨੇ ਜਿੱਥੇ ਆਪਣੇ ਆਪ ਨੂੰ ਸ਼ਰਮਸਾਰ ਦੇ ਤੌਰ ਤੇ ਕਿਹਾ ਕਿ ਵੀ ਮੈਂ ਸ਼ਰਮਸਾਰ ਹਾਂ, ਉਹਨੂੰ ਜੋ ਘਟਨਾ ਵਾਪਰੀ ਹੈ ਉਹਨੂੰ ਜ਼ੁਲਮ ਔਰ ਬਾਰਬਰਿਜ਼ਮ ਕਿਹਾ। ਔਰ ਇਸੇ ਤਰ੍ਹਾਂ ਸ਼ਾਹਿਦ ਮੀਰ ਜੀ ਨੇ ਲਿਖਿਆ ਜਿਹੜੇ ਸਾਡੇ ਨਾਲ ਲਗਾਤਾਰ ਸਾਨੂੰ ਆਪਣੀ ਡੀਟੇਲ ਲਿਖਤ ਵੀ ਭੇਜਦੇ ਨੇ ਈਮੇਲ ਰਾਹੀਂ। ਉਹਨਾਂ ਨੇ ਕਿਹਾ ਸਰ believe me, this incident has got nothing to do with the religion. 99.99% of Pakistanis felt heartful pain. Allah Almighty, my heart is itching because of this incident. May Allah Almighty, the departed soul, rest in the eternal peace. Ameen. और उन्होंने कहा ठीक है क्योंकि जिन्हें तो जिमें ਅਸੀਂ ਆਪਣੇ ਕਮੈਂਟਸ ਤੋਂ ਵੀ ਅੰਦਾਜ਼ਾ ਲਾਉਂਦੇ ਹਾਂ। ਉਹਨਾਂ ਨੇ ਕਿਹਾ ਜੀ 99.99% ਪਾਕਿਸਤਾਨੀਆਂ ਨੇ ਉਸ ਦਰਦ ਨੂੰ ਮਹਿਸੂਸ ਕੀਤਾ ਹੈ। ਮੇਰਾ ਦਿਲ ਉਸ ਦਰਦ ਨੂੰ ਮਹਿਸੂਸ ਕਰਦਾ ਹੈ ਔਰ ਰੱਬ ਜਿਹੜਾ ਹੈ ਉਸ ਜਿਹੜੀ ਡਿਪਾਰਟਡ ਸੋਲ ਹੈ ਉਸ ਨੂੰ ਇਟਰਨਲ ਪੀਸ ਹਮੇਸ਼ਾ ਅਮਨ ਦੇ ਵਿੱਚ ਰੱਖੇ। ਇਸੇ ਤਰ੍ਹਾਂ ਨਾਸਰ ਹੁਸੈਨ ਜੀ ਨੇ ਲਿਖਿਆ ਕਿ ਆਲ ਪਾਕਿਸਤਾਨ ਇਜ਼ ਅਸ਼ੇਮਡ ਆਫ ਦਿਸ ਐਕਟ। ਵੀ ਰਿਕੁਐਸਟ ਆਵਰ ਗਵਰਨਮੈਂਟ to catch the criminals and hang all those who were watching and didn't stop. ਕਿ ਵੀ ਜਿਹੜੇ ਉੱਥੇ ਔਰ ਹੁਣ ਤਾਂ ਜਿਸ ਅਸੀਂ ਇਹ ਕਿਹਾ ਸੀ ਕਿ ਤਮਗਾਏ ਸ਼ੁਜਾਤ ਵੀ ਇੱਕ ਨੌਜਵਾਨ ਨੂੰ ਦਿੱਤਾ ਕਿ ਉਹਨੇ ਕਿਵੇਂ ਆਪਣੀ ਜਾਨ ਖਤਰੇ 'ਚ ਪਾ ਕੇ ਉਹ ਖੁਦ ਵੀ ਜ਼ਖਮੀ ਹੋਇਆ, ਉਸ ਨੇ ਜਿਹੜਾ ਇਹ ਸਾਰੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਫੈਸਲ ਇਮਰਾਨ ਕਹਿੰਦੇ ਨੇ ਔਰ ਇਹ ਹੁਣ ਅਸੀਂ ਦੂਸਰੇ ਟੌਪਿਕ ਤੇ ਆ ਗਏ ਹਾਂ ਜਿਹਦੇ 'ਚ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਪਾਕਿਸਤਾਨੀ ਡੈਲੀਗੇਸ਼ਨ 3 ਮੈਂਬਰੀ ਫੋਰਨ ਆਫਿਸ ਦਾ ਗਿਆ ਦਿੱਲੀ 'ਚ ਸੈਮੀਨਾਰ ਅਟੈਂਡ ਕਰਨ ਤੇ ਸਾਡਾ ਸੀ ਕਿ ਭਾਈ ਦੱਸੋ ਜਾਂ ਕੋਆਪਰੇਟ ਕਰਨਾ ਹੈ ਜਾਂ ਛੱਡਣਾ ਹੈ। ਤਾਂ ਉਹਨਾਂ ਨੇ ਫੈਸਲ ਇਮਰਾਨ ਜੀ ਨੇ ਕਿਹਾ ਸੱਚ ਏ ਸ਼ੇਮ ਡਾਕਟਰ ਸਾਹਿਬ ਆਈ ਡੋਂਟ ਅੰਡਰਸਟੈਂਡ ਵਾਈ ਪਾਕਿਸਤਾਨੀਜ਼ ਆਰ ਵਿਜ਼ਿਟਿੰਗ ਇੰਡੀਆ ਥੈਂਕਸ ਫॉर ਰੇਜ਼ਿੰਗ ਸੱਚ ਐਨ ਇਸ਼ੂ ਕਿ ਭਾਈ ਕਿਉਂ ਉੱਥੇ ਜਾ ਰਹੇ ਹੋ। ਸੈਯਦ ਇਕਬਾਲ ਜੀ ਨੇ ਕਿਹਾ ਦੇ ਸ਼ੁਡਨਟ ਹੈਵ ਐਨੀਥਿੰਗ ਟੂ ਡੂ ਵਿਦ ਇੰਡੀਆ ਅੰਟਿਲ ਆਲ ਇਸ਼ੂਜ਼ ਆਰ ਰਿਜ਼ੋਲਵਡ। ਜਦੋਂ ਤੱਕ ਸਾਰੇ ਜਿਹੜੇ ਇਸ਼ੂ ਨੇ ਮੁੱਦੇ ਨੇ ਉਹਨਾਂ ਦਾ ਹੱਲ ਨਹੀਂ ਨਿਕਲਦਾ ਉਹ ਨਾ ਕੀਤਾ ਜਾਏ। ਫਿਰ ਵਿੱਕੀ ਆਫੀਸ਼ੀਅਲ ਵਾਲਿਆਂ ਨੇ ਜਿਹੜੀ ਪੁਤਿਨ ਔਰ ਮੋਦੀ ਦੀ ਮੀਟਿੰਗ ਔਰ ਉਸ ਦੇ ਹਵਾਲੇ ਨਾਲ ਕਿਹਾ ਕਿ ਰਸ਼ੀਆ ਨੇ ਖਿੱਚਿਆ ਇੰਡੀਆ ਨੂੰ ਕਿ ਤੂੰ 12 ਸਮੁੰਦਰ ਪਾਰ ਅਮਰੀਕਾ ਨਾਲ ਕਾਇਦ ਬਣਾ ਰਿਹਾ ਤੇ ਕੁਆਡ ਤੇ ਆਪਣੇ
ਗੁਆਂਢੀਆਂ ਨਾਲ ਰਿਸ਼ਤੇ ਖਰਾਬ ਕਰ ਰਹੇ ਹੈ ਜਾਂ ਵਰਨਾ ਰਸ਼ੀਆ ਵੀ ਪਾਕਿਸਤਾਨ ਚਾਈਨਾ ਵੱਲ ਚਲਾ ਜਾਏਗਾ। ਇਸ ਲਈ ਸ਼ਾਇਦ ਇੰਡੀਆ ਕੁਝ ਮਾਮਲਿਆਂ ਦੇ ਵਿੱਚ ਨਰਮੀ ਕਰੇ, ਸ਼ਾਇਦ ਪੁਲਵਾਮਾ ਵਾਲਾ ਕੁਝ ਨਾ ਕਰਨਾ ਹੋਏਗਾ। ਨਹੀਂ, ਮੈਂ ਸਮਝਦਾ ਵੀ ਵਿੱਕੀ ਆਫੀਸ਼ੀਅਲ ਜੀ ਤੁਸੀਂ ਬੇਸ਼ੱਕ ਅਸੀਂ ਵੀ ਇਹ ਚਾਹੁੰਦੇ ਹਾਂ ਵੀ ਐਸਾ ਨਾ ਹੋਏ, ਅੱਛਾ, ਲੇਕਿਨ ਉਹਨਾਂ ਨੇ ਯੂਪੀ ਦੀਆਂ ਚੋਣਾਂ ਬਾਈ ਹੁੱਕ ਔਰ ਬਾਈ ਕਰੁਕ ਜਿੱਤਣੀਆਂ ਨੇ। ਬੇਸ਼ੱਕ ਅੱਗੇ ਕਿਹੜਾ ਸਰਜੀਕਲ ਸਟ੍ਰਾਈਕ ਦੇ ਨਾਂ ਥੱਲੇ ਜਾਂ ਕਿਹੜਾ ਕੱਦੂ 'ਚ ਤੀਰ ਮਾਰਿਆ ਸੀ, ਗੱਲ ਤਾਂ ਪ੍ਰੋਪੇਗੈਂਡਾ ਕਰਨ ਦੀ ਹੁੰਦੀ ਹੈ, ਭਾਵੇਂ ਆਪਣੇ ਹੀ ਮਰਵਾ ਦੇਣ ਜਿਵੇਂ ਇਹਨਾਂ ਨੇ ਪੁਲਵਾਮਾ 'ਚ ਖੁਦ ਹੀ ਇਹ ਸਾਰੇ ਦੇ ਲਈ ਉਹ ਜ਼ਿੰਮੇਵਾਰ ਸੀ। ਲੇਕਿਨ ਉਹਨਾਂ ਨੇ ਜਿਵੇਂ ਪਾਕਿਸਤਾਨ ਦੇ ਖਿਲਾਫ ਰੈਟਰਿਕ ਜਾਰੀ ਰੱਖਿਆ ਹੋਇਆ ਹੈ, ਇਸ ਤੋਂ ਇਹ ਲੱਗਦਾ ਹੈ ਕਿ ਭਾਈ ਇਹ ਕੁਛ ਨਾ ਕੁਛ ਜਿਹੜਾ ਕਰ ਵੀ ਸਕਦੇ ਨੇ ਆਪਣੇ ਲੋਕਾਂ ਨੂੰ ਵੂ ਕਰਨ ਲਈ। ਇਸੇ ਤਰ੍ਹਾਂ ਸ਼੍ਰੀ ਕੋਲਾਮਾਨ ਕਹਿੰਦੇ ਨੇ ਦਾ ਟਰੂਥ ਮਸਟ ਬੀ ਲਿਸਨਡ ਬਾਈ ਪਾਕਿਸਤਾਨ ਗਵਰਨਮੈਂਟ ਐਂਡ ਇਟਸ ਫੋਰਨ ਮਿਨਿਸਟਰੀ। Such pious occasions at that two of brother Sikhs must be highlighted to its zenith. This would be an added strength of Pakistan. The government of Pakistan should itself invite all ambassadors for a visit to the holy place. ਇਹ ਸਾਡੇ ਕਰਤਾਰਪੁਰ ਸਾਹਿਬ ਦਾ ਜਿਹੜਾ ਅਸੀਂ ਕੀਤਾ ਸੀ ਕਿ ਕਿਵੇਂ ਬਾਹਰਲੇ ਐਂਬੈਸਡਰ ਜਾ ਰਹੇ ਨੇ, ਬੈਲਜੀਅਮ ਦਾ ਐਂਬੈਸਡਰ ਗਿਆ ਔਰ ਸਾਡਾ ਕਹਿਣਾ ਸੀ ਕਿ ਪਾਕਿਸਤਾਨ ਮੀਡੀਆ ਤਾਂ ਕਵਰ ਨਹੀਂ ਕਰਦਾ, ਗਵਰਨਮੈਂਟ ਇਸ ਗੱਲ ਨੂੰ ਯਕੀਨੀ ਬਣਾਏ ਕਿ ਇੱਕ ਪਾਸੇ ਪਾਕਿਸਤਾਨ ਦਾ ਇਮੇਜ ਮਾੜਾ ਬਣਾਉਣ ਦੀ ਕੋਸ਼ਿਸ਼ ਹੈ, ਇੰਡੀਆ ਉਹਦੇ ਤੇ ਪੂਰਾ ਜ਼ੋਰ ਲਾਉਂਦਾ ਜਿਵੇਂ ਸਿਆਲਕੋਟ ਦੀ ਘਟਨਾ ਨੂੰ ਉਹਨੇ ਵਰਤਿਆ, ਤੇ ਜਿਹੜੀ ਪੋਜ਼ਿਟਿਵਿਟੀ ਹੈ ਉਹ ਪਾਕਿਸਤਾਨ ਵੱਲੋਂ ਜਿਹੜੀ ਉਹ ਹਾਈਲਾਈਟ ਨਹੀਂ ਹੁੰਦੀ, ਉਸ ਤੇ ਉਹਨਾਂ ਨੇ ਕਮੈਂਟ ਕੀਤਾ। ਔਰ ਉਹਨਾਂ ਨੇ ਇਸੇ ਤਰ੍ਹਾਂ ਸ਼ਕੀਲ ਨਾਸਰ ਜੀ ਨੇ ਕਿਹਾ ਡੈਫੀਨੇਟਲੀ ਕਰਤਾਰਪੁਰ ਸਾਹਿਬ corridor is corridor of love. It's so nice of him to visit this historical place. It's a great pleasure for everyone. ਇਹ ਸ਼ਾਕਿਲ ਨਾਸਰ ਕੰਬੋ ਇੰਗਲੈਂਡ ਤੋਂ ਲਿਖਦੇ ਨੇ। ਮੈਂ ਘੜੀ ਵੱਲ ਦੇਖ ਰਿਹਾ ਕਿ ਅਸੀਂ ਵਕਤ ਸੀਮਾ ਪੂਰੀ ਕਰ ਲਈ ਹੈ। ਬਿਲਕੁਲ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇਸ ਦੇ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੇ ਉਹ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।